ਅਗਲੀ ਦੱਸਦੇ ਜਾਈਏ ਜਿਹੜੀਆਂ 10 ਦੁਨੀਆ ਦੇ ਵਿੱਚ ਮੋਸਟ ਸਿਗਨੀਫੀਕੈਂਟ ਜਿਹੜੀਆਂ ਵਰਲਡ ਇਵੈਂਟਸ 2025 ਦੇ ਵਿੱਚ ਹੋਈਆਂ, ਕੁਝ ਕੁ ਆਪਾਂ ਸ਼ੇਅਰ ਵੀ ਕਰ ਲਈਆਂ, ਉਹ ਦੱਸਦੇ ਜਾਈਏ। ਕੰਬੋਡੀਆ ਤੇ ਥਾਈਲੈਂਡ ਦੀ ਜਿਹੜੀ ਕਲੈਸ਼ ਹੋਈ ਆ ਤੇ ਹਜੇ ਵੀ ਚੱਲ ਰਹੀ ਹੈਗੀ ਆ, ਜਿਹਦੇ ਚ ਕੰਬੋਡੀਆ ਦੀ 17 ਮਿਲੀਅਨ ਦੇ ਕਰੀਬ ਪੋਪੂਲੇਸ਼ਨ ਆ। ਇਹ ਥਾਈਲੈਂਡ ਦੇ ਮੁਕਾਬਲੇ ਘੱਟ ਆ ਤੇ ਥਾਈਲੈਂਡ ਦੇ ਕੋਲ ਪਾਵਰ ਵੀ ਜ਼ਿਆਦਾ ਹੈਗੀ ਆ। ਅਮਰੀਕਾ ਦਾ ਪਹਿਲਾ ਪੋਪ ਬਣਿਆ ਆ ਪੋਪ ਲਿਓ, ਇਹ ਕਾਰਡੀਨਲ ਰੋਬਰਟ ਪ੍ਰੀਬੋਸਟ, ਜੋ ਇਹ ਬਣਿਆ ਹੈਗਾ। ਇਸ ਤੋਂ ਬਿਨਾਂ ਇੰਡੀਆ ਤੇ ਪਾਕਿਸਤਾਨ ਦੀ ਜਿਹੜੀ ਜੰਗ ਸ਼ੁਰੂ ਹੋਈ ਸੀ, ਫੋਰਚੂਨੇਟਲੀ ਉਹ ਬੰਦ ਹੋ ਗਈ ਤੇ ਜ਼ਿਆਦਾ ਨੁਕਸਾਨ ਨਹੀਂ ਹੋਇਆ। ਉਹ ਵੀ ਬਹੁਤ ਵੱਡੀ ਇਵੈਂਟ ਸੀ। AI ਰੇਸ ਇੰਟੈਂਸੀਫਾਈਡ, ਹਨਾ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਕਹਿੰਦੇ ਪਈ ਪੂਟਨ ਨੇ 2017 ਚ ਕਿਹਾ ਸੀ ਵੀ ਜਿਹੜਾ ਵੀ ਲੀਡਰ ਦੁਨੀਆ ਦਾ ਉਹ ਇਸ ਦੇ ਵਿੱਚ ਅੱਗੇ ਹੋਊਗਾ ਉਹ ਦੁਨੀਆ ਨੂੰ ਰੂਲ ਕਰ ਸਕਦਾ ਹੈਗਾ। ਸੋ ਇਸ ਵੇਲੇ ਅਮਰੀਕਾ ਤੇ ਚਾਈਨਾ ਦੋਨੋਂ, ਚਾਈਨਾ ਵੀ ਹੈ ਨੈਕ ਟੂ ਨੈਕ ਜਾ ਰਿਹਾ, ਦੋਨੋਂ AI ਦੇ ਵਿੱਚ ਪੂਰੇ ਵਰਲਡ ਦੇ ਵਿੱਚ ਅੱਗੇ ਹੈਗੇ ਆ। ਸੁਡਾਨ ਦੇ ਵਿੱਚ ਜਿਹੜੀ ਸਿਵਲ ਵਾਰ ਆ ਬਹੁਤ ਬੁਰੀ ਤਰ੍ਹਾਂ ਚੱਲ ਰਹੀ ਹੈਗੀ ਆ, ਹੈਲ ਔਨ ਅਰਥ ਕਰਕੇ ਕਹਿੰਦੇ ਕਿਹਾ ਜਾ ਸਕਦਾ ਆ। 3 ਸਾਲ ਹੋ ਗਏ ਉੱਥੇ ਇਸ ਜੰਗ ਲੱਗੀ ਹੋਈ ਨੂੰ, ਸੂਡਾਨਸ ਆਰਮ ਫੋਰਸਸ ਤੇ ਇੱਕ ਹੋਰ ਜਿਹੜਾ ਰੈਪਿਡ ਸਪੋਰਟ ਗਰੁੱਪ ਹੈਗਾ ਉਹਨਾਂ ਦੇ ਵਿੱਚ। US ਨੇ ਗਾਜ਼ਾ ਪੀਸ ਪਲਾਨ ਜਿਹੜੀ ਆ ਉਹਦੇ ਵਿੱਚ ਕਾਮਯਾਬ ਹੋਏ ਆ ਲੜਾਈ ਨੂੰ ਰੋਕਣ ਦੇ ਵਿੱਚ। ਯੂਕਰੇਨ ਦੀ ਲੜਾਈ ਦੇ ਵਿੱਚ ਪੂਰਾ ਜ਼ੋਰ ਲੱਗਾ ਹੋਇਆ ਟਰੰਪ ਐਡਮਿਨਿਸਟ੍ਰੇਸ਼ਨ ਦਾ ਵੀ ਰੋਕੀ ਜਾਵੇ ਯੂਕਰੇਨ ਤੇ ਰਸ਼ੀਆ ਦੀ, ਪਰ ਹਜੇ ਵੀ ਅੱਜ ਦੀ ਡੇਟ 'ਚ ਚੱਲ ਰਹੀ ਆ। ਪਰ ਹੋਪਫੁਲੀ ਜਿਹੜੀ ਰੀਸੈਂਟਲੀ ਮੀਟਿੰਗ ਹੋਈ ਸੀ ਜ਼ੈਲੈਂਸਕੀ ਦੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਫਲੋਰੀਡਾ ਦੇ ਵਿੱਚ, ਉਹ ਕੁਛ ਰਿਜ਼ਲਟ ਕੱਢੂਗੀ। ਇਜ਼ਰਾਈਲ ਤੇ ਯੂਨਾਈਟਿਡ ਸਟੇਟਸ ਦੋਨਾਂ ਨੇ ਨਿਊਕਲੀਅਰ ਫੈਸਿਲਿਟੀਜ਼ ਇਰਾਨ ਦੇ ਵਿੱਚ ਅਟੈਕ ਕੀਤਾ ਸੀ। ਚਾਈਨਾ ਰੇਅਰ ਅਰਥ ਮਿਨਰਲਸ ਨੂੰ ਵੈਪਨਾਈਜ਼ ਕਰ ਰਿਹਾ ਆਪਣੇ ਆਪ ਹੀ, ਕਿਉਂਕਿ ਚਾਈਨਾ ਦੇ ਕੋਲ ਬਹੁਤ ਜ਼ਿਆਦੇ ਆ। ਸੋ ਪਹਿਲੀ ਵਾਰੀ ਚਾਈਨਾ ਕਹਿ ਰਿਹਾ ਵੀ ਅਸੀਂ ਵੀ ਸੁਪਰ ਪਾਵਰ ਹਾਂ ਇਕੁਅਲ ਟੂ US, ਉਹ ਆਪਣੇ ਆਪ ਨੂੰ ਮੰਨ ਰਿਹਾ ਹੈ। ਸੋ ਇਸੇ ਕਰਕੇ ਟੈਰਿਫ ਨੂੰ ਲੈ ਕੇ ਹੋਰ ਕਾਫੀ ਜਿਹੜੀ ਕਸ਼ਮਕਸ਼ ਅਮਰੀਕਾ ਤੇ ਚਾਈਨਾ 'ਚ ਚੱਲ ਰਹੀ ਹੈਗੀ ਆ। ਡੋਨਲਡ ਟਰੰਪ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੀਆਂ ਫੋਰਨ ਪਾਲਿਸੀ ਦੇ ਬਹੁਤ ਸਾਰੇ ਜਿਹੜੇ ਮੁੱਦੇ ਸੀ ਉਹ ਖਤਮ ਵੀ ਹੋਏ ਹੈਗੇ ਆ। ਪੈਰਿਸ ਐਗਰੀਮੈਂਟ, ਵਰਲਡ ਹੈਲਥ ਆਰਗੇਨਾਈਜੇਸ਼ਨ, ਰਿਫਿਊਜੀ ਰੀਐਡਮਿਸ਼ਨ ਨੂੰ ਲੈ ਕੇ ਇਹ ਸਾਰਾ ਕੁਝ ਖਤਮ ਹੋਇਆ। ਬਹੁਤ ਸਾਰੇ ਡਰੱਗ ਕਾਰਟਲਸ ਨੂੰ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਗਿਆ ਹੈਗਾ। ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਵਰਲਡ ਲੈਵਲ ਤੇ ਵਾਪਰੀਆਂ ਹੈਗੀਆਂ। ਸੋ ਕਿਹੜੇ ਮੁਲਕਾਂ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਹੁਣ ਤੱਕ ਬੌਂਬ ਕੀਤਾ ਹੈਗਾ? ਉਹਨਾਂ ਦੇ ਵਿੱਚ ਰੀਸੈਂਟਲੀ ਪਿਛਲੇ ਹਫ਼ਤੇ ਹੀ ਵੈਨਜ਼ੂਏਲਾ ਦੇ ਵਿੱਚ ਇਨਸਾਈਡ ਜਾ ਕੇ ਵੀ ਕੀਤਾ ਵੀ ਉੱਥੋਂ ਡਰੱਗ ਆ ਰਹੀ ਹੈਗੀ ਆ। ਇਸ ਤੋਂ ਬਿਨਾਂ ਸੀਰੀਆ, ਇਰਾਕ, ਈਰਾਨ, ਨਾਈਜੀਰੀਆ, ਯੈਮਨ ਤੇ ਸੋਮਾਲੀਆ 7 ਮੁਲਕ ਆ ਜਿਨ੍ਹਾਂ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਸ ਸਾਲ ਜਿਹੜੀ ਆ ਬੰਬਾਰਡਮੈਂਟ ਕੀਤੀ ਹੈਗੀ ਆ। ਸੋ ਨਾਈਜੀਰੀਆ ਦੇ ਵਿੱਚ ਕ੍ਰਿਸਮਸ ਡੇ ਵਾਲੇ ਦਿਨ ਇਹ ਕਿਹਾ ਗਿਆ ਵੀ ਜਿਹੜੇ ਆਈਸਿਸ ਵਾਲੇ ਆ ਉਹ ਅਮਰੀਕਾ ਦੇ ਅਗੇਂਸਟ ਪਲਾਨ ਤਿਆਰ ਕਰਦੇ ਹੈਗੇ ਆ। ਉੱਥੇ ਬੰਬਾਰਡਮੈਂਟ ਕੀਤੀ ਗਈ ਵੀ ਕ੍ਰਿਸਚੀਅਨ ਦਾ ਜੈਨੋਸਾਈਡ ਹੋ ਰਿਹਾ ਆ। ਹੁਣ ਰਿਪੋਰਟਸ ਇਹ ਆ ਰਹੀਆਂ ਵੀ ਜਿਹੜੇ ਪਿੰਡਾਂ 'ਚ ਬੰਬ ਸਿੱਟੇ ਗਏ ਆ ਉੱਥੇ ਉਹ ਕਹਿੰਦੇ ਅਸੀਂ ਤਾਂ ਕਦੇ ਆਈਸਿਸ ਦਾ ਇੱਥੇ ਬੰਦਾ ਨਹੀਂ ਦੇਖਿਆ। ਨਾਈਜੀਰੀਆ ਦੇ ਕੋਲ ਮਿਨਰਲ ਬਹੁਤ ਜ਼ਿਆਦਾ ਹੈਗੇ ਆ, ਇਹ ਕਾਰਨ ਵੀ ਹੋ ਸਕਦਾ ਆ। ਸੋਮਾਲੀਆ ਦੇ ਵਿੱਚ ਜਿਹੜੀ ਬੰਬਾਰਡਮੈਂਟ ਕੀਤੀ ਗਈ ਹੈਗੀ ਆ ਕਿਉਂਕਿ ਇੱਕ ਗਰੁੱਪ ਅਲ ਕਾਇਦਾ ਦੇ ਨਾਲ ਅਫੀਲੀਏਟਡ ਆ, ਉਸ ਦੇ ਉੱਤੇ ਅਟੈਕ ਕੀਤਾ ਗਿਆ ਸੀ। ਸੀਰੀਆ ਦੇ ਵਿੱਚ ਜਦੋਂ ਸੀਰੀਆ ਵਾਲਿਆਂ ਨੇ 2 ਅਮਰੀਕਨ ਫੌਜੀਆਂ ਨੂੰ ਮਾਰਿਆ, ਉਸ ਤੋਂ ਬਾਅਦ ਉਹਨਾਂ ਨੂੰ ਸਟ੍ਰਾਈਕ ਕੀਤਾ ਗਿਆ 70 ISIL ਪੋਜੀਸ਼ਨਸ ਜਿਹੜੀਆਂ ਸੀਰੀਆ ਦੇ ਵਿੱਚ। ਇਸ ਤੋਂ ਬਿਨਾਂ ਈਰਾਨ ਦੇ ਵਿੱਚ ਆਪਾਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਇਜ਼ਰਾਈਲ ਤਾਂ ਅਮਰੀਕਾ ਵਾਲਿਆਂ ਨੇ ਰਲ ਕੇ ਉਹਨਾਂ ਦੇ ਨਿਊਕਲੀਅਰ ਫੈਸਿਲਿਟੀਜ਼ ਦੇ ਉੱਤੇ ਅਟੈਕ ਕੀਤਾ ਸੀ। ਯੈਮਨ ਦੇ ਵਿੱਚ ਸਭ ਤੋਂ ਪਹਿਲਾਂ ਜਨਵਰੀ 2024 ਚ ਹੋਇਆ ਸੀ, ਹਾਊਥੀਜ਼ ਦੇ ਉੱਤੇ ਜਿਹੜਾ ਅਟੈਕ ਕੀਤਾ ਗਿਆ ਸੀ। ਪਰ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਆਇਆ ਉਹਨਾਂ ਨੇ ਮਾਰਚ 2025 ਦੇ ਵਿੱਚ ਆਪਰੇਸ਼ਨ ਰਫ ਰਾਈਡਰ ਦੇ ਤਹਿਤ ਅਟੈਕ ਕੀਤਾ ਸੀ। ਇਰਾਕ ਦੇ ਵਿੱਚ ਜਦੋਂ ਕਿਲਿੰਗ ਹੋਈਆਂ ਹੈਗੀਆਂ ਅਮਰੀਕਨਸ ਦੀਆਂ, ਉਹ ਤੋਂ ਬਾਅਦ ਇਰਾਕ ਦੇ ਵਿੱਚ ਵੀ ਜਿਹੜਾ ਆ ਅਟੈਕ ਕੀਤਾ ਗਿਆ ਹੈਗਾ। ਸੈਂਟਕੋਮ ਨੇ ਇਹ ਕਲੇਮ ਕੀਤਾ ਸੀ ਭਈ ਇੱਕ ਸੁਸਾਈਡ ਵੈਸਟ ਜਿਹੜੀ ਪਾ ਕੇ ਉਹਨਾਂ ਨੇ ਜਿਹੜਾ ਅਟੈਕ ਕੀਤਾ ਸੀ। ਉਸ ਤੋਂ ਬਾਅਦ ਫਿਰ ਅਮਰੀਕਾ ਨੇ ਮਾਰਚ 13 ਨੂੰ ਕਹਿੰਦੇ ਵੀ ਹਾਈ ਪ੍ਰੋਫਾਈਲ ISIL ਦੇ ਮੈਂਬਰ ਜਿਹੜੇ ਆ ਉਹ ਬੰਬਾਰਡਮੈਂਟ ਦੇ ਨਾਲ ਮਾਰੇ ਸੀਗੇ। ਸੋ ਇਹ ਜਿਹੜੀਆਂ ਜਿਨ੍ਹਾਂ ਮੁਲਕਾਂ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਟੈਕ ਕੀਤਾ, ਦੁਨੀਆ 'ਚ ਕੀ ਕੁਝ ਵਾਪਰਿਆ, ਅਮਰੀਕਾ 'ਚ ਕੀ ਕੁਝ ਵਾਪਰਿਆ। ਪਰ ਜਾਂਦੇ ਜਾਂਦੇ ਕਿਉਂਕਿ ਸਮਾਂ ਵੀ ਸਾਡਾ ਸਮਾਪਤੀ ਹੋਣ ਦਾ,
ਆਪਣੀ ਕਮਿਊਨਿਟੀ ਦੇ ਜਿਹੜੇ ਇਸ਼ੂਜ਼ ਆ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਅਸਰ 2025 'ਚ ਪਿਆ, 2026 'ਚ ਵੀ ਪੈਣ ਜਾ ਰਿਹਾ। ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਸਾਰੇ ਪੰਜਾਬੀ ਪੋਲੀਟੀਕਲ ਅਸਾਈਲਮ ਤੇ ਆ, ਪੋਲੀਟੀਕਲ ਅਸਾਈਲਮ ਨੂੰ ਲੈ ਕੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਪੂਰਾ ਆਪਣਾ ਜਿਹੜਾ ਸਕੰਜਾ ਕੱਸਿਆ ਹੋਇਆ ਆ। ਬਾਰਡਰ ਜਿਹੜਾ ਆ ਟੋਟਲੀ ਬੰਦ ਆ, ਕੋਈ ਉੱਥੋਂ ਕ੍ਰਾਸ ਨਹੀਂ ਕਰ ਸਕਦਾ। ਸੋ ਬਹੁਤ ਸਾਰੇ ਪੰਜਾਬੀ ਵੀ ਡਿਪੋਰਟ ਹੋਏ ਆ, ਹਰਿਆਣੇ ਦੇ ਵੀ ਡਿਪੋਰਟ ਹੋਏ ਆ, ਹੋਰ ਵੀ ਗੁਜਰਾਤ ਦੇ ਵੀ ਡਿਪੋਰਟ ਹੋਏ ਹੈਗੇ ਆ। ਦੂਜਾ ਟਰੱਕਿੰਗ ਇੰਡਸਟਰੀ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਪਿਆ, ਬਹੁਤ ਲੋਕਾਂ ਨੂੰ ਅਰੈਸਟ ਕੀਤਾ ਗਿਆ, ਲਾਇਸੈਂਸ ਕੈਂਸਲ ਕੀਤੇ ਗਏ। ਟਰੱਕਿੰਗ ਦੀ ਇਕੋਨਮੀ ਤੁਹਾਡੇ ਸਾਹਮਣੇ ਹੀ ਹੈਗੀ ਆ। H1B ਵੀਜ਼ੇ ਨੂੰ ਲੈ ਕੇ ਭਾਰਤੀ ਮੂਲ ਦੇ ਲੋਕ ਬਹੁਤ ਸਾਰੇ ਆ, 70% ਉਹ ਅੱਜ ਦੀ ਡੇਟ 'ਚ ਕਈ ਸਟਕ ਆ, ਜਿਹੜੇ ਆਪਣੀ ਸਟੈਂਪ ਲਵਾਉਣ ਗਏ ਵਾਪਸ ਨਹੀਂ ਆ ਸਕਦੇ। ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਹੁਤ ਸਾਰੇ ਬੰਦੇ ਕਹਿ ਰਹੇ ਵੀ ਇਹਨਾਂ ਨੂੰ ਟੋਟਲੀ ਬੰਦ ਕੀਤਾ ਜਾਣਾ ਚਾਹੀਦਾ ਹੈਗਾ ਆ। ਤੇ ਸਭ ਤੋਂ ਵੱਡਾ ਜਿਹੜਾ ਸੀਗਾ ਝਟਕਾ ਉਹ ਲੱਗਾ ਮੋਦੀ ਹੁਣਾਂ ਨੂੰ। ਮੋਦੀ ਹੁਣੀ ਕਹਿੰਦੇ ਸੀ, ਮੋਦੀ ਹੌਡੀ ਜਦੋਂ ਪਹਿਲਾਂ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਟੈਕਸਸ ਦੇ ਵਿੱਚ ਆਏ ਸੀ, ਉਹਨਾਂ ਨੇ ਟਰੰਪ ਉਹਨਾਂ ਨੂੰ ਵੀ ਸੱਦਿਆ ਸੀ, 50,000 ਦਾ ਇਕੱਠ ਕੀਤਾ ਗਿਆ ਸੀ ਵੀ ਜੀ ਉਹ ਮਾਈ ਫਰੈਂਡ ਹੈਗਾ ਆ, ਵੀ ਬਹੁਤ ਵਧੀਆ ਦੋਸਤ ਆ। ਸੋ ਜਿੰਨਾ ਵੱਡਾ ਝਟਕਾ ਮੋਦੀ ਨੂੰ ਅਮਰੀਕਾ ਦੀ ਸਰਕਾਰ ਨੇ ਦਿੱਤਾ ਆ, ਟਰੰਪ ਐਡਮਿਨਿਸਟ੍ਰੇਸ਼ਨ ਨੇ, ਅੱਜ ਤੱਕ ਅਮਰੀਕਾ ਦੀ ਕਿਸੇ ਸਰਕਾਰ ਨੇ ਇੰਡੀਆ ਨੂੰ ਇਹ ਝਟਕਾ ਨਹੀਂ ਦਿੱਤਾ ਹੈਗਾ। ਸੋ 50% ਜਿਹੜਾ ਟੈਰਿਫ ਆ ਉਹ ਉਹਨਾਂ ਤੇ ਲਾਇਆ ਆ। ਇੰਨੀ ਵਾਰੀ ਬੋਲਣ ਤੇ ਮੋਰ ਦੈਨ 50 ਟਾਈਮਸ ਬੋਲਣ ਦੇ ਉੱਤੇ ਟਰੰਪ ਹੋਣਾ ਵੱਲੋਂ ਵੀ ਮੈਂ ਲੜਾਈ ਰੁਕਵਾਈ ਆ ਪਾਕਿਸਤਾਨ ਤੇ ਇੰਡੀਆ ਦੀ, ਮੋਦੀ ਹੁਣੀ ਇੱਕ ਵਾਰੀ ਵੀ ਜਿਹੜਾ ਹੈ ਇਹਦੇ ਉੱਤੇ ਬੋਲੇ ਨਹੀਂ ਹੈਗੇ। ਸੋ ਇਹ ਸਾਰੇ ਕਾਸੇ 'ਚ ਦੇਖਿਆ ਜਾਵੇ ਤੇ ਆਪਾਂ ਸਿੰਪਲ ਲੈਂਗੁਏਜ 'ਚ ਇਹ ਕਹਿ ਸਕਦੇ ਹਾਂ ਵੀ ਇੰਡੀਆ ਵਾਲਿਆਂ ਨੂੰ ਬੜਾ ਬੁਰੀ ਤਰ੍ਹਾਂ ਜਿਹੜਾ ਆ ਟਰੰਪ ਐਡਮਿਨਿਸਟ੍ਰੇਸ਼ਨ ਨੇ ਖੁੱਡੇ ਲਾਈਨ ਲਾਇਆ ਹੈਗਾ। ਜੀ, ਤੇ ਸਿੱਖਾਂ ਦੇ ਲਈ ਸਭ ਤੋਂ ਅਹਿਮ ਚੀਜ਼ ਰਹੀ ਵੀ ਜਿਹੜਾ SB 509 ਉਹ ਫੇਲ ਹੋਇਆ। ਉਹ ਵੀਟੋ ਜਿਹੜਾ ਬਿੱਲ ਕਰ ਦਿੱਤਾ ਗਿਆ। ਜਿਹੜੇ ਡਾਕਟਰ ਜਸਮੀਤ ਬੈਂਸ ਉਹਨਾਂ ਨੇ ਕਬਰੇਓ ਜਿਹੜੇ ਸੀਗੇ ਸੈਨੇਟਰ, ਉਹਨਾਂ ਨੇ ਲਿਆਂਦਾ, ਐਜ਼ਮਰਾਲਡਾ ਸੌਰੀਆ ਉਹਨਾਂ ਨੇ ਜਿਹੜਾ ਮਿਲ ਕੇ SB 509 ਲਿਆਂਦਾ ਸੀਗਾ ਬਿੱਲ। ਤੇ ਪਰ ਇਹਦੇ ਵਿੱਚ ਇਹ ਰਿਹਾ ਵੀ ਦੋਨਾਂ ਸਦਨਾਂ 'ਚ ਸਰਬਸੰਮਤੀ ਦੇ ਨਾਲ ਪਾਸ ਹੋਣ ਤੋਂ ਬਾਅਦ ਵੀ HAF ਵਰਗੀਆਂ, ਕੋਨਾ ਵਰਗੀਆਂ ਜਿਹੜੀਆਂ ਸੰਸਥਾਵਾਂ ਨੇ, ਜਿਹੜੇ ਗਵਰਨਰ ਨਿਊਸਮ ਆ ਉਸ ਦੇ ਕੰਨ ਭਰੇ, ਤੇ ਗਵਰਨਰ ਨਿਊਸਮ ਨੇ ਸਿੱਖਾਂ ਦੀ ਪਿੱਠ 'ਚ ਛੁਰਾ ਮਾਰਦੇ ਹੋਏ, ਸਾਰੀ ਮਾਈਨੋਰਟੀਜ਼ ਦੀ ਪਿੱਠ 'ਚ ਛੁਰਾ ਮਾਰਦੇ ਹੋਏ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਆ ਉਸ ਨੂੰ ਵੀਟੋ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਇਹ ਸਬਕ ਵੀ ਬੜੇ ਨੇ ਜਿਹੜੇ ਲੈਣ ਵਾਲੇ ਆ, ਸਿੱਖਣ ਦੀ ਵੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਆ। ਕੀ ਕਰਨਾ ਆ, AI ਨੂੰ ਕਿੱਦਾਂ ਵਰਤਣਾ ਆ ਸਿੱਖਾਂ ਨੇ ਆਉਣ ਵਾਲੇ ਸਮੇਂ 'ਚ, ਕਿੱਦਾਂ ਉਹਦੇ ਵਿੱਚ ਜਿਹੜੀਆਂ ਗਲਤ ਇਨਫੋਰਮੇਸ਼ਨ ਸਿੱਖਾਂ ਦੇ ਉਲਟਾ ਉਹਦੇ ਵਿੱਚ ਸੁਧਾਰ ਕਿੱਦਾਂ ਕਰਨਾ, ਤੇ ਹੋਰ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਜਿਹੜਾ ਉਹ ਵਰਤਣਾ, ਕਿੱਦਾਂ ਐਥੀਕਲੀ ਉਸ ਨੂੰ ਯੂਜ਼ ਕਰਨਾ ਹੈ, ਇਸ ਦੇ ਉੱਤੇ ਜਿਹੜਾ ਨਾਲ ਦੇ ਨਾਲ ਹਰਜੋਤ ਸਿੰਘ ਜੀ ਕੰਮ ਹੋਣਾ ਚਾਹੀਦਾ ਤੇ ਕੰਮ ਕਰਨ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਹੈਗੀ ਆ। ਸੋ ਹੋਪਫੁਲੀ ਆਪਾਂ ਆਉਂਦੇ ਸਮੇਂ ਦੇ ਵਿੱਚ, ਆਉਂਦੇ ਵਕਤ ਦੇ ਵਿੱਚ ਅੱਗੇ ਨਾਲੋਂ ਬਿਹਤਰ ਤੇ ਹੋਰ ਸਟਰੋਂਗ ਹੋ ਕੇ ਐਜ਼ ਏ ਕਮਿਊਨਿਟੀ ਆਪਾਂ ਜਿਹੜਾ ਉਹ ਉੱਭਰ ਕੇ ਆਈਏ। ਤੇ ਬਾਕੀ ਧੰਨਵਾਦ ਆ ਸਾਰਿਆਂ ਦਾ ਹੀ। ਤੇ ਅਪਡੇਟ ਅਮਰੀਕਾ ਦਾ 2025 ਦਾ ਇਹ ਲਾਸਟ ਪ੍ਰੋਗਰਾਮ ਆ, ਤੇ ਕੱਲ ਨੂੰ ਮਿਲਦੇ ਹਾਂ ਉੱਦਾਂ ਫਿਰ ਸਵੇਰੇ। ਉੱਦਾਂ ਕਹਿਣ ਨੂੰ ਨਵਾਂ ਸਾਲ, ਪਰ ਨਵਾਂ ਦਿਨ ਰੋਜ਼ ਹੀ ਹੁੰਦਾ, ਨਵਾਂ ਸਾਲ ਰੋਜ਼ ਹੀ ਹੁੰਦਾ। ਕਹਿਣ ਨੂੰ ਆਪਾਂ ਜਿੱਦਾਂ ਮਰਜ਼ੀ ਇਸ ਨੂੰ ਕਰ ਲਈਏ, ਬਿਹਤਰ ਬਣਨ ਦੀ ਜਿਹੜੀ ਕੋਸ਼ਿਸ਼ ਆਪਾਂ ਲਗਾਤਾਰ ਕਰਦੇ ਰਹੀਏ। ਤੇ ਤੁਹਾਡਾ ਸਾਰਿਆਂ ਦਾ ਸਾਥ ਲਗਾਤਾਰ ਸਾਨੂੰ ਮਿਲ ਰਿਹਾ ਪਿਛਲੇ ਇੰਨੇ ਸਾਲਾਂ ਤੋਂ, ਉਸ ਦੇ ਲਈ ਤੁਹਾਡਾ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਦੇ ਵਿੱਚ ਰੱਖੇ।